ਜਦੋਂ ਸਾਂਝੇ ਪੰਜਾਬ ਦੇ ਦੋ ਟੋਟੇ ਨਹੀਂ ਸੀ ਹੋਏ, ਜਦੋਂ ਮੁਹੱਬਤ ਧਰਮ ਨਾਲੋਂ ਵੱਡੀ ਸੀ, ਜਦੋਂ ਪੰਜਾਬ ਪੰਜ ਪਾਣੀਆਂ ਦੀ ਧਰਤੀ ਨਾਲੋਂ ਆਪਸੀ ਸਾਂਝ ਤੋਂ ਮਸ਼ਹੂਰ ਸੀ, ਜਦੋਂ ਦੁੱਖ ਤੇ ਖੁਸ਼ੀਆਂ ਸਾਂਝੀਆਂ ਸਨ। ਉਸ ਵੇਲੇ ਦੀ ਗੱਲ ਏ, ਲਾਇਲਪੁਰ ਦੀ ਧਰਤੀ ਤੇ ਜਵੰਦ ਸਿੰਘ ਨੇ ਤਾਲੀਮ ਦੇ ਚਾਨਣ ਦਾ ਇੱਕ ਬੂਟਾ ਲਾਇਆ, ਜਿਹੜਾ ਕਿ ਪਹਿਲਾਂ ਖਾਲਸਾ ਸਕੂਲ ਸੀ ਤੇ ਹੁਣ ਖਾਲਸਾ ਕਾਲਜ ਹੈ। ਖਾਲਸਾ ਕਾਲਜ ਦਾ ਲਾਇਆ ਇਹ ਬੂਟਾ ਹੁਣ ਦਰਖਤ ਨਹੀਂ ਬਲਕਿ ਇੱਕ ਬੋਰਡ ਬਣ ਗਿਆ ਹੈ, ਜਿਹਦੀ ਛਾਵੇਂ ਹਰ ਕੋਈ ਬਹਿ ਕੇ ਆਪਣਾ ਆਉਣ ਵਾਲਾ ਵੇਲਾ ਸੰਵਾਰ ਰਿਹਾ ਹੈ। ਵੇਲੇ ਦੀ ਤਲਵਾਰ ਨੇ ਪੰਜਾਬ ਤੋੜਿਆ ਤੇ ਮੁਹੱਬਤਾਂ ਕਰਨ ਵਾਲੇ ਲੋਕ ਵੀ ਟੁੱਟ ਗਏ, ਪਰ ਸਿਆਣੇ ਆਖਦੇ ਨੇ ਸਾਂਝ ਸੱਚੀ ਹੋਵੇ ਤੇ ਵਿਛੋੜਾ ਕੁਝ ਵੀ ਨਹੀਂ ਕਰ ਸਕਦਾ। 80 ਸਾਲ ਲੰਘ ਜਾਵਣ ਤੋਂ ਬਾਅਦ ਜਵੰਦ ਸਿੰਘ ਦੀ ਤੀਸਰੀ ਪੀੜ੍ਹੀ ਅੱਜ ਖਾਲਸਾ ਕਾਲਜ ਦੇ ਦਰੋ ਦੀਵਾਰ ਵੇਖ ਰਹੀ ਹੈ। ਆਪਣੇ ਦਾਦੇ ਦੇ ਹੱਥੀਂ ਲਾਇਆ ਮੁਹੱਬਤ ਦਾ ਇਹ ਸ਼ਾਹਕਾਰ ਉਹਨਾਂ ਨੂੰ ਤੱਕ ਰਿਹਾ ਹੈ। ਜਵੰਦ ਸਿੰਘ ਦੇ ਪੋਤੇ ਲਖਬੀਰ ਸਿੰਘ ਹੁਣਾਂ ਨੂੰ ਜਵੰਦ ਸਿੰਘ ਜੀ ਦੇ ਖਾਲਸਾ ਕਾਲਜ ਦੀ ਮੁਹੱਬਤ ਪਾਕਿਸਤਾਨ 'ਚ ਲੈ ਆਈ। ਉਹਨਾਂ ਨੇ ਇਸ ਯਾਦਾਂ ਨੂੰ ਇੰਜ ਬਿਆਨ ਕੀਤਾ। ਸਾਡੇ ਨਾਲ ਹੀ ਜ਼ਮੀਨ ਸੀ ਸਾਡੇ, ਤੇ ਉਹਦੇ 'ਚ ਹੀ ਸਾਡੇ ਮਕਾਨ ਸਨ, ਤੇ ਉਹ ਬਸ ਇੱਥੇ ਸਾਡੇ ਵੱਡੇ ਮੇਰੇ ਤੋਂ ਸਾਰੇ ਉਹ ਇੱਥੇ ਪੜ੍ਹੇ ਆ, ਤੇ ਸਭ ਤੋਂ ਵੱਡੇ ਜਿਹੜੇ ਸੀ ਉਹ ਇੱਥੋਂ ਉਹਨਾਂ ਨੇ 12 ਜਮਾਤਾਂ ਪਾਸ ਕੀਤੀਆਂ, ਤੇ ਉਹ ਤੋਂ ਬਾਅਦ ਛੋਟੇ ਸੀ ਉਹਨਾਂ ਵੀ 9-10 ਕੀਤੀਆਂ ਸੀ। ਕੁਝ ਜਿਹੜੇ ਸਾਡੇ ਤੋਂ ਵੱਡੇ ਸੀ ਉਹ 5ਵੀਂ 6ਵੀਂ 'ਚੋਂ ਹਟ ਚਲ ਕੇ ਉੱਧਰ ਚਲੇ ਗਏ, ਜਿਹੜੇ 5-6 ਜਮਾਤਾਂ ਪੜ੍ਹਦੇ। ਉਹ ਬੜੇ ਦਲੇਰ ਆਦਮੀ ਸਨ ਜੀ ਸਾਡੇ ਦਾਦਾ ਜੀ। ਉਹਨਾਂ ਨੇ ਇੱਕ ਟਾਂਗਾ ਰੱਖਿਆ ਹੁੰਦਾ ਸੀ ਉਦੋਂ ਵੇਲੇ, ਜਦੋਂ ਇੱਥੋਂ ਟਾਂਗੇ ਤੇ ਆਉਣਾ, ਖਾਂਦੇ ਪੀਂਦੇ ਜਾਣਾ ਤੇ ਖਾਂਦੇ ਪੀਂਦੇ ਆਉਣਾ। ਬੰਦੇ ਨੇ 5-7 ਜਿਸ ਤਰ੍ਹਾਂ ਜੈਲਦਾਰ ਸਨ, ਤੇ ਉਹ ਜਿਸ ਤਰ੍ਹਾਂ ਬੰਦੇ ਜੈਲਦਾਰ ਨੂੰ ਆਪਣਾ ਟੌਰ ਨਾਲ ਹੀ ਖਵਾਉਂਦੇ ਪਿਆਉਂਦੇ। ਬਸ ਉਹਨਾਂ ਨੇ 5 ਬਣਾ ਪਿਆ ਤਾਂ ਜ਼ਮੀਨ ਇਸ ਤਰ੍ਹਾਂ ਖਾ ਪੀ ਗਏ, ਤੇ ਥੋੜ੍ਹੀ ਜਿਹੀ ਰਹਿ ਗਈ ਜਦੋਂ ਬਜ਼ੁਰਗਾਂ ਨੂੰ ਹੋ ਜਾਈ ਆ ਦਾਨ ਵੀ ਦੇਤੀ ਹੈ। ਕੁਝ ਉੱਦਾਂ ਖਾਣ ਪੀਣ ਵਾਲੇ ਬੰਦੇ ਜਿਸ ਤਰ੍ਹਾਂ ਦੇ ਹੁੰਦੇ ਆ, ਤੇ ਉਹ ਜਦੋਂ ਬਜ਼ੁਰਗਾਂ ਨੂੰ ਸਾਡੇ ਹੋਸ਼ ਆਈ 5ਵੀਂ 6ਵੀਂ 'ਚ ਉਹਦੀ ਡੈਥ ਹੋ ਗਈ। ਸਾਡੇ ਦਾਦੀ ਸਾਡੇ ਆਂਦੇ ਹੁੰਦੇ ਸੀ ਵੀ ਤੁਸੀਂ ਕੀ ਕਰਦੇ ਹੋ, ਵੀ ਤੁਸੀਂ ਉਹ ਆਂਦੇ ਸੀ ਜਿਹਨੇ ਉਹਨਾਂ ਨੂੰ ਕੱਪੜੇ ਦੇ ਦਿੱਤੇ ਬਾਬੇ ਨੇ, ਉਹ ਪਰਮਾਤਮਾ ਨੇ ਜਦੋਂ ਆਏ ਆ ਉਹ ਖਾਲੀ ਆਏ ਆ, ਉਹਨਾਂ ਨੂੰ ਦੇਣ ਵਾਲਾ ਉਹ ਮੈਂ ਨਹੀਂ ਦੇਣ ਵਾਲਾ, ਉਹ ਦੇਣ ਵਾਲਾ ਉਤਲਾ ਪਰਮਾਤਮਾ ਉਹਨਾਂ ਨੂੰ ਦੇਣ ਵਾਲਾ, ਉਹ ਦੇਗਾ ਉਹਨਾਂ ਨੂੰ। ਤੇ ਉਹਨਾਂ ਨੇ ਸਾਡੇ ਬਜ਼ੁਰਗਾਂ ਨੇ ਫਿਰ ਬੜੀ ਮਿਹਨਤ ਕੀਤੀ ਦੋ ਭਰਾਵਾਂ ਨੇ। ਦੇਖੋ ਸਾਨੂੰ ਤੇ ਅਸੀਂ ਪੈਦਾ ਹੋਏ ਇੱਥੇ, ਸਾਨੂੰ ਤੇ ਹੈ ਚਾਹ। ਹੁਣ ਜਿਹੜੇ ਪੈਦਾ ਹੀ ਨਹੀਂ ਹੋਏ ਉਹਨਾਂ ਨੇ ਪਾਕਿਸਤਾਨ ਦਾ ਕੋਈ ਬਹੁਤ ਜ਼ਿਆਦਾ ਨਾ ਵੇਖਿਆ ਹੋਏ, ਉਹ ਉਹਨਾਂ ਨੂੰ ਨਹੀਂ ਕਹਿ ਸਕਦੇ। ਸਾਡੇ ਭਰਾ ਮੇਰੇ ਤੋਂ ਵੱਡੇ ਵੀ ਹੋ ਕੇ ਗਏ ਸੀ ਇੱਥੇ ਕਾਲਜ, ਤੇ ਉਹ ਇੱਥੋਂ ਮੇਰੇ ਤੋਂ ਉਹਨਾਂ ਦਾ ਗੁਰਨਾਮ ਸਿੰਘ ਸੀ, ਉਹਨਾਂ ਦਾ ਮੇਰੇ ਵੱਡੇ ਭਰਾ ਦਾ ਮੇਰਾ ਨਾਮ ਲਖਬੀਰ ਸਿੰਘ ਹੈ। ਤੇ ਅਸੀਂ 2 ਵਾਰੀ ਆ ਗਏ, ਉਹ ਵੀ ਤਾਂ 2 ਵਾਰੀ ਹੋ ਗਏ, ਪਤਾ ਨਹੀਂ ਉਹਨਾਂ ਦਾ, ਇੱਕ ਵਾਰੀ ਤੁਹਾਨੂੰ ਪਤਾ ਨਾ। ਪੈਗਾਮ ਹੈ ਵੀ ਸਾਡੇ ਲੋਕਾਂ 'ਚ ਕੋਈ ਫਰਕ ਨਹੀਂ, ਪਿਆਰ ਆ, ਅਜੇ ਵੀ ਪਿਆਰ ਹੈ। ਉਸ ਤਰ੍ਹਾਂ ਜਿਹੜੇ ਪੋਲੀਟੀਕਲ ਬੰਦੇ ਆ ਉਹਨਾਂ ਕਰਕੇ ਭਾਵੇਂ ਕੋਈ ਹੋਵਣ, ਤਾਂ ਸਾਨੂੰ ਕੋਈ ਮਤਲਬ ਇਹੋ ਹੀ ਕਹਿ ਸਕਦੇ ਹਾਂ ਵੀ ਸਾਡਾ ਸਭ ਦਾ ਪਿਆਰ ਆ, ਆਉਣ ਦੀ ਇੱਜ਼ਤ ਕਰਦੇ ਆ, ਬੱਚੇ ਵੀ, ਤੁਸੀਂ ਵੀ, ਵੱਡੇ ਵੀ, ਸਭ ਪਿਆਰ ਆ। ਤੇ ਉਹ ਪੋਲੀਟੀਕਲ ਬੰਦਾ ਦਾ ਪਤਾ ਨਹੀਂ ਵੀ ਕੀ ਉਹਦਾ ਬਣ ਜਾ ਕੀ ਨਹੀਂ, ਲੋਕਾਂ ਦਾ ਪਿਆਰ ਹੈ, ਲੋਕਾਂ 'ਚ ਪਿਆਰ ਹੈ, ਉਹ ਲੋਕ ਯਾਦ ਕਰ। ਬਾਕੀ ਅਸੀਂ ਸਾਡੇ ਪਿੱਛੇ ਵੀ ਆਇਆ, ਸਰਦਾਰਾਂ ਨੂੰ ਤਾਂ ਬਹੁਤ ਚੰਗਾ ਲਾਈਕ ਤੁਹਾਡੇ ਕਰਦੇ ਆ, ਸਾਨੂੰ ਉਹਨਾਂ ਨੂੰ ਦੂਜਿਆਂ ਦਾ ਪਤਾ ਨਹੀਂ ਤੁਹਾਨੂੰ ਕਿਸ ਤਰ੍ਹਾਂ ਕਰਦੇ ਹੋ, ਕਿ ਦੂਜਿਆਂ ਨੂੰ ਨਹੀਂ ਕਰਦੇ, ਸਾਡੇ ਨਾਲ ਵੀ ਪਿਆਰ ਕਰਦੇ। ਇਹ ਸਾਡਾ ਪਿਆਰ ਹੈ। ਕਹਿੰਦੇ ਨੇ ਕਿ ਪਾਣੀ 'ਚ ਸੋਟਾ ਮਾਰੋ ਤੇ ਪਾਣੀ ਵੱਖ ਨਹੀਂ ਹੋ ਸਕਦਾ। ਇੱਕੋ ਜ਼ੁਬਾਨ, ਰੇਤਲ, ਵਸੇਬ ਤੇ ਕਲਚਰ ਤੇ ਲੋਕਾਂ ਨੂੰ ਵੱਖ ਕਰਨ ਦੀ ਸਾਜ਼ਿਸ਼ ਅੱਜ ਵੀ ਮੂੰਹ ਥੱਲੇ ਕਰਕੇ ਇਹ ਸੋਚ ਰਹੀ ਏ ਕਿ ਨਫ਼ਰਤ ਕਦੀ ਵੀ ਜਿੱਤ ਨਹੀਂ ਸਕਦੀ। ਜਸਪੀਰ ਕੌਰ ਹੁਣਾਂ ਨੇ ਲਖਬੀਰ ਸਿੰਘ ਦੇ ਨਾਲ ਇਸ ਮੁਹੱਬਤ ਨੂੰ ਕਿਵੇਂ ਵੇਖਿਆ? मैं एक्चुअल ਤੁਹਾਨੂੰ ਦੱਸਾਂ, मैं बड़ा प्राउड फील करती ਜਦੋਂ मैं ਇੱਥੇ ਆਉਂਦੀ ਹਾਂ ਨਾ, ਤੇ ਮੇਰੀ ਵੈਸੇ ਵੀ ਨਾ ਜਿਸ ਤਰ੍ਹਾਂ ਮੁਹੱਬਤ ਬਣੀ ਹੋਈ ਆ ਇੱਧਰ ਦੇ ਲੋਕਾਂ ਨਾਲ, ਮੇਰੇ ਨਾਲ ਕੰਮ ਕਰਦੇ ਨੇ,
ਸ਼ਾਇਦ ਮੇਰੀ ਉਨੀ ਇੰਡੀਅਨਸ ਦੇ ਨਾਲ ਫਰੈਂਡਸ਼ਿਪ ਨਹੀਂ ਹੈ ਜਿੰਨੀ ਕਿ ਮੇਰੀ ਪਾਕਿਸਤਾਨ ਮੇਰੀਆਂ ਫਰੈਂਡਸ ਨੇ ਜਾਂ ਉਹਨਾਂ ਦੇ ਹਸਬੈਂਡ ਨੇ। ਉਹ ਮੇਰੇ ਹਸਬੈਂਡ ਨੂੰ ਬਹੁਤ ਪਿਆਰ ਕਰਦੇ ਨੇ। ਪਰ ਇਹ ਪਹਿਲਾਂ ਪਤਾ ਹੀ ਨਹੀਂ ਸੀ ਮੈਨੂੰ ਕਦੀ ਕਿ ਮੈਂ ਜ਼ਿੰਦਗੀ 'ਚ ਪਾਕਿਸਤਾਨ ਵੀ ਜਾਵਾਂਗੀ। ਜਦੋਂ ਇੰਡੀਆ 'ਚ ਰਹਿੰਦੀ ਸੀ ਨਾ ਤੇ ਮੈਨੂੰ ਪਤਾ ਵੀ ਨਹੀਂ ਸੀ ਕਦੀ ਮੈਂ ਜਾਵਾਂਗੀ। ਗੱਲਾਂ ਸੁਣਦੀ ਸੀ ਬਜ਼ੁਰਗਾਂ ਕੋਲੋਂ, ਸੋਚਦੀ ਹੁੰਦੀ ਸਾਂ ਵੀ ਕਿਸ ਤਰ੍ਹਾਂ ਆਏ ਹੋਣਗੇ ਵਿਚਾਰੇ, ਕਿੰਨਾ ਦਰਦ ਝੱਲਿਆ ਹੋਊਗਾ ਇਹਨਾਂ ਨੇ ਉਸ ਟਾਈਮ 'ਚ ਬੈਂਡ 'ਚ। ਤੇ ਪੇਰੈਂਟਸ ਮੇਰੇ ਦਾਦੀ ਜੀ ਵੀ ਦੱਸਦੇ ਹੁੰਦੇ ਸਨ ਉਦੋਂ। ਤੇ ਜਦੋਂ ਮੈਨੂੰ ਮੌਕਾ ਮਿਲਿਆ, ਜਦੋਂ ਅਸੀਂ 2000 'ਚ ਉੱਥੇ ਚਲੇ ਗਏ ਤੇ ਫਿਰ ਵੀ ਕਾਫੀ ਸਮਾਂ ਨਿਕਲ ਗਿਆ। ਫਿਰ ਇੱਕ ਦਿਨ ਇਸ ਤਰ੍ਹਾਂ ਹੀ ਕਿਸੇ ਦੇ ਸਡਨਲੀ ਪ੍ਰੋਗਰਾਮ ਬਣਿਆ ਪਾਕਿਸਤਾਨ ਆਉਣ ਦਾ। ਅਸੀਂ ਕਿਸੇ ਦੇ ਘਰ 'ਚ ਗਏ ਸੀ ਹੋਮ ਪਾਰਟੀ ਤੇ ਉਹ ਕਹਿੰਦੇ ਕਿ ਅਸੀਂ ਨਾ, ਉਹ ਘਰ ਵਾਲਾ ਕਹਿੰਦਾ ਕਿ ਆਂਟੀ ਥੈਂਕ ਯੂ, ਤੁਸੀਂ ਤੁਹਾਡੀ ਸਵੇਰੇ ਫਲਾਈਟ ਹੈ ਇੰਡੀਆ ਦੀ ਤੇ ਤੁਸੀਂ ਮੇਰੇ ਘਰ ਆਏ ਹੋ, ਹੈ ਨਾ। ਤੇ ਉਹ ਨਾਲ ਦੇ ਕਹਿੰਦੇ ਕਿ ਅਸੀਂ ਪਾਕਿਸਤਾਨ ਜਾ ਰਹੇ ਹਾਂ, ਤੁਸੀਂ ਵੀ ਚੱਲੋ। ਇਸਕੇ ਵੀਜ਼ਾ ਹੀ ਨਹੀਂ ਲਿਆ ਹੋਇਆ, ਪਾਕਿਸਤਾਨ ਕਿਸ ਤਰ੍ਹਾਂ ਜਾਈਏ। ਕਹਿੰਦੇ ਲੈ ਵੀਜ਼ੇ ਕਿਹੜੀ ਗੱਲ ਆ, ਤੂੰ ਓਪਨ ਕਰ। ਮੇਰੀ ਬੇਟੀ ਨੂੰ ਕਹਿੰਦੀ ਓਪਨ ਕਰ ਆ ਵਾਲੀ ਸਾਈਡ ਤੇ ਮੰਮੀ ਪਾਪਾ ਦਾ ਵੀਜ਼ਾ ਅਪਲਾਈ ਕਰ ਦੇ। ਅਸੀਂ ਇੰਡੀਆ ਆ ਗਏ ਤੇ ਬੇਟੀ ਕਹਿੰਦੀ ਮੰਮਾ ਤੁਹਾਡੇ ਪਾਸਪੋਰਟ ਦੀਆਂ ਕਾਪੀਆਂ ਹੈਗੀਆਂ ਇੱਥੇ। ਮੈਂ ਕਿਹਾ ਮੇਰਾ ਅਡਰਾਸ ਕੋਲ ਨਾਈਟ ਸਟੈਂਡ ਉਹਦੇ 'ਚ ਹੈਗੀਆਂ ਨੇ। ਉਹਨੇ ਅਪਲਾਈ ਕੀਤਾ ਆਨਲਾਈਨ, 2 ਦਿਨ 'ਚ ਵੀਜ਼ਾ ਮਿਲ ਗਿਆ। ਉਹਨਾਂ ਵੀਜ਼ਾ ਉੱਥੇ ਨਾ ਵੀਜ਼ਾ ਮਿਲ ਗਿਆ, ਅਸੀਂ ਇੱਥੇ ਆ ਗਏ। ਜਦੋਂ ਇੱਥੇ ਆਏ ਨਾ ਤੇ ਸਾਡੇ ਸਾਰੇ ਗੁਰਦੁਆਰੇ ਘੁੰਮੇ। ਲਾਸਟ ਦਿਨ ਨਾਲ ਦੇ ਸਾਰੇ ਚਲੇ ਗਏ ਤੇ ਮੇਰੇ ਹਸਬੈਂਡ ਕਹਿੰਦੇ ਕਿ ਆਪਾਂ ਨਹੀਂ ਜਾਣਾ ਅੱਜ। ਅਸੀਂ ਉਦੋਂ ਮਿਸਟਰ ਮਲਿਕ ਜਿਹੜੇ ਪੰਜਾਬ ਟੂਰਿਜ਼ਮ ਦੇ ਨੇ ਉਹਨਾਂ ਨੇ ਸਾਡਾ ਆਰਗੇਨਾਈਜ਼ ਕੀਤਾ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਅਸੀਂ ਆਪਣੇ ਕਾਲਜ ਜਾਣਾ। ਕਹਿੰਦੇ ਠੀਕ ਹੈ ਜੀ, ਤੁਹਾਨੂੰ ਗੱਡੀ ਦਿੰਦੇ ਆ, ਤੁਹਾਨੂੰ ਭੇਜਦੇ ਆ। ਅਸੀਂ ਇੱਥੇ ਆਏ ਜਦੋਂ ਤੇ ਇੱਕ ਜਿਸ ਤਰ੍ਹਾਂ ਆ ਕੇ ਨਾ ਆਪਣੇ ਬਜ਼ੁਰਗਾਂ ਦੀ ਤਸਵੀਰ ਵੇਖ ਕੇ ਮੈਂ ਇਮੋਸ਼ਨਲ ਹੋ ਗਈ। ਮੈਂ ਕਿਹਾ ਵੇਖੋ ਅੱਜ ਵੀ ਇਹਨਾਂ ਦਾ ਨਾਂ ਹੈ ਜਿੰਨਾ ਆਮ ਅਸੀਂ ਅੱਜ ਮਰ ਜਾਣਾ, ਕੱਲ ਪਤਾ ਨਹੀਂ ਕਿਸੇ ਨੇ ਯਾਦ ਕਰਨਾ ਕਿ ਨਹੀਂ ਕਰਨਾ, ਪਰ ਉਹਨਾਂ ਨੂੰ ਅਸੀਂ ਅਜੇ ਵੀ ਯਾਦ ਕਰਦੇ ਹਾਂ। ਉਹਨਾਂ ਦੀ ਬਣਾਈ ਹੋਈ ਜਿਹੜੀ ਇਮਾਰਤ ਹੈ ਜਾਂ ਦਾਨ ਕੀਤੀ ਹੋਈ ਜ਼ਮੀਨ ਹੈ, ਉਹਦੀ ਬਦੌਲਤ ਅੱਜ ਸਾਡੀ ਇੱਥੇ ਮਾਣ ਸਨਮਾਨ ਹੋ ਰਿਹਾ ਦੇਖਿਆ ਜਾਵੇ ਤੇ। ਨਹੀਂ ਤਾਂ ਸਾਨੂੰ ਕੌਣ ਜਾਣਦਾ ਹੈ। ਉਹਨਾਂ ਦੀ ਬਦੌਲਤ ਹੈ ਨਾ, ਸ਼ਾਇਦ ਉਹਨਾਂ ਦੀ ਬਦੌਲਤ ਅੱਜ ਸਾਡਾ ਪਰਿਵਾਰ ਜਿਹੜਾ ਇਸ ਟਾਈਮ, ਸਾਡੇ ਬੱਚੇ, ਉਹਨਾਂ ਸਾਨੂੰ ਕੋਈ ਫਿਕਰ ਨਹੀਂ ਹੋ, ਇਹੋ ਜਿਹੇ ਪੋਜੀਸ਼ਨਸ ਬੈਠੇ ਹੋਏ ਨੇ, ਬਹੁਤ ਸੋਹਣਾ ਕਮਾਉਂਦੇ ਖਾਂਦੇ ਨੇ। ਔਰ ਅਸੀਂ ਜਿਹੜੇ ਆ ਹਰ ਦੂਜੇ ਚੌਥੇ ਸਾਲ ਇੱਧਰ ਨੂੰ ਘੁੰਮ ਆਈਦਾ, ਕਿਤੇ ਕਿਸੇ ਕੰਟਰੀ 'ਚ ਕਦੇ ਕਿਸੇ ਕੰਟਰੀ 'ਚ, ਸਿਰਫ ਇਸ ਬਜ਼ੁਰਗਾਂ ਦੀ ਬਦੌਲਤ। ਉਹਨਾਂ ਦੀਆਂ ਕਹਿੰਦੇ ਦੁਆਵਾਂ ਸਮਝ ਲਓ ਜਾਂ ਉਹਨਾਂ ਦਾ ਆਸ਼ੀਰਵਾਦ ਸਮਝ ਲਓ। ਇੱਥੇ ਆਣ ਕੇ ਨਾ ਇੱਕ ਖਿੱਚ ਜੀ ਬਣੀ। ਅਜੇ ਵੀ ਮੇਰਾ ਮਨ ਕਰਦਾ ਹੁਣ ਜਾਵਾਂਗੇ ਫਿਰ ਆਵਾਂਗੇ, ਪਤਾ ਨਹੀਂ ਕਿਉਂ ਮਨ ਜਿਹੜਾ ਨਾ ਇੱਧਰ ਨੂੰ ਆਪਣੇ ਆਪ ਖਿੱਚਾ ਆਉਂਦਾ। ਉਹ ਮੇਰੀ ਬੇਟੀ ਜਿਹੜੀ ਮਾਈਕਰੋਬਾਇਓਲੋਜਿਸਟ ਤੁਹਾਨੂੰ ਦੱਸਦੀ ਵੱਡੀ ਬੇਟੀ, ਉਹ ਕਹਿੰਦੀ ਕਿ ਮੈਂ ਜਾਣਾ। ਉਹ ਕਹਿੰਦੀ ਮੰਮਾ ਮੈਂ ਜਾਣਾ ਹੈ। ਮੈਂ ਹੁਣ ਉਹਨੂੰ ਜ਼ਰੂਰ ਭੇਜਾਂਗੀ ਕਿਉਂਕਿ ਰਜਾ ਸਾਡੇ ਕੋਲ ਆਪਣਾ ਬੱਚਾ ਹੁਣ ਹੈਗਾ। ਮੈਂ ਉਹਨੂੰ ਕਹਾਂਗੀ ਕਿ ਤੂੰ ਜਾ, ਜ਼ਰੂਰ ਜਾ, ਹੈ ਨਾ। ਕਿ ਉਹਦਾ ਮਨ ਕਰਦਾ। ਈਵਨ ਮੇਰੇ ਸਾਨੀ ਲੋ ਜਿਹੜੇ ਆ ਉਹਨਾਂ ਦੀ ਵੀ ਫੈਮਿਲੀ ਕਿਤੇ ਇੱਧਰੋਂ ਹੀ ਗਈ ਹੋਈ, ਮੱਲੀ ਦੇ ਉਹ, ਤੇ ਉਹ ਚਾਹੁੰਦੇ ਨੇ। ਉਹ ਕੱਲ ਵੀ ਫੋਨ ਕਰਕੇ ਗਏ ਮੰਮੀ ਇੰਜੋਏ ਕਰ ਰਹੇ ਹੋ। ਮੈਂ ਕਿਹਾ ਬਿਲਕੁਲ, ਆਪਣੀ ਧਰਤੀ ਤੇ ਐਂ ਇੰਜੋਏ ਕਿਉਂ ਨਹੀਂ ਕਰਨਾ ਅਸੀਂ। ਤੇ ਉਹ ਚਾਹੁੰਦੇ ਨੇ। ਈਵਨ ਮੇਰੇ ਬੇਟੇ ਦਾ ਹੁਣ ਪ੍ਰੋਗਰਾਮ ਬਣ ਰਿਹਾ ਸੀ ਨਾਲ ਆਉਣ ਦਾ। ਕਹਿੰਦਾ ਕਿ ਮੈਂ ਵੀ ਵੇਖਣਾ ਚਾਹੁੰਦਾ ਆਪਣੇ ਪੜਦਾਦੇ ਦਾ, ਹੈ ਨਾ, ਜਗ੍ਹਾ। ਉਹ ਕੰਪਿਊਟਰ ਇੰਜੀਨੀਅਰ ਹੈ ਮੇਰਾ ਬੇਟਾ, ਹਾਂਜੀ, ਉਹਦੀ ਵਾਈਫ ਵੀ। ਤੇ ਇੱਕ ਬੱਚਿਆਂ ਦੀ ਖਾਸ਼ ਹੈ ਬੱਚਾ। ਹੋ ਸਕਦਾ ਗੱਲਬਾਤ ਕਰੀਏ ਅਸੀਂ ਸਾਰੇ ਭੈਣ ਭਰਾ ਆਪਸ 'ਚ, ਅਸੀਂ ਆਪਣੇ ਬੱਚਿਆਂ ਨੂੰ ਭੇਜੀਏ ਇੱਥੇ। ਉਹ ਵੇਖਣਾ ਚਾਹੁੰਦੇ ਨੇ। ਈਵਨ ਮੇਰੀ ਗ੍ਰੈਂਡ ਡਾਟਰ ਨੇ ਆਉਣਾ ਸੀ ਮੇਰੇ ਨਾਲ, ਬੇਟੀ ਦੀ ਬੇਟੀ ਨੇ। ਉਹ ਹੁਣ ਉਹ ਚਾਹੁੰਦੀ ਸੀ ਕਿ ਮੈਂ ਤੁਹਾਡੇ ਸਾਰੇ, ਮੇਰੇ ਹਸਬੈਂਡ ਦੇ ਬ੍ਰਦਰ ਲਾਗੇ ਰਹਿੰਦੇ ਨੇ ਸਾਡੇ, ਉਹ ਸਭ ਮਿਲੀ ਹੋਈ ਉਹਨਾਂ ਨੂੰ, ਉਹਨਾਂ ਦੇ ਬੱਚਿਆਂ ਨੂੰ। ਕਹਿੰਦੀ ਮੈਂ ਨਾਨੀ ਮਾਂ ਤੁਹਾਡਿਆਂ ਨੂੰ ਮਿਲਣਾ ਚਾਹੁੰਦੀ। ਉਹ ਪਹਿਲਾਂ ਇੱਥੇ 10 ਦਿਨ ਇੰਡੀਆ ਰਹੀ, ਹੁਣ ਉਹ ਨਿਊਜ਼ੀਲੈਂਡ ਚਲੇ ਗਈ 17 ਨੂੰ, 25 ਨੂੰ ਉਹਨੇ ਆਸਟ੍ਰੇਲੀਆ ਚਲੇ ਜਾਣਾ ਮੇਰੇ ਦੂਜੇ ਬ੍ਰਦਰ ਕੋਲ। ਮੇਰੇ ਦੋਨੋਂ ਬ੍ਰਦਰ ਇਹਨਾਂ 2 ਕੰਟਰੀਜ਼, ਮੇਰੀ ਸਿਸਟਰ ਵੀ ਇੰਗਲੈਂਡ। ਉਹ ਕਹਿੰਦੀ ਮੈਂ ਸਾਰੇ ਘੁੰਮ ਕੇ ਮਿਲ ਕੇ ਫਿਰ ਮੈਂ ਵਾਪਸ US ਜਾਣਾ। ਦੇਖੋ ਜੀ, ਮੈਂ ਤੇ ਚਾਹੁੰਦੀ, ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਪਰਮਾਤਮਾ ਕਰੇ ਇਹ ਲਕੀਰ ਮਿਟੇ, ਇਹ ਬਾਰਡਰ ਖੁੱਲਣ। ਜਿਹੜੇ ਉੱਧਰ ਛੱਡ ਕੇ ਆਏ ਸਨ ਉਹ ਜਾ ਕੇ ਆਪਣੇ ਉਹ ਘਰਾਂ ਨੂੰ ਵੇਖਣ, ਜਿਹੜੇ ਸਾਡੇ ਵਰਗੇ ਇੱਧਰੋਂ ਛੱਡ ਕੇ ਗਏ ਸਨ ਉਹ ਇੱਧਰ ਆਣ ਕੇ ਵੇਖਣ। ਮੈਂ ਤਾਂ ਹੀ ਤੇ ਕਹਿ ਰਹੀ ਸੀ ਕਿ ਸਵੇਰੇ ਅੰਮ੍ਰਿਤਸਰ ਚਾਹ ਪੀਏ ਤੇ ਦੁਪਹਿਰ ਦਾ ਖਾਣਾ ਆਣ ਕੇ ਲਾਹੌਰ ਖਾਈਏ। ਇਹੋ ਜਿਹਾ ਟਾਈਮ ਹੋਣਾ ਚਾਹੀਦਾ ਹੈ। ਜਵੰਤ ਸਿੰਘ ਦੇ ਇਸ ਖਾਲਸਾ ਕਾਲਜ ਨੂੰ ਮਿਊਨਿਸਪਲ ਕਾਲਜ ਦਾ ਨਾਮ ਦੇ ਦਿੱਤਾ ਗਿਆ, ਪਰ ਲੋਕਾਂ ਦੇ ਦਿਲਾਂ 'ਚੋਂ ਖਾਲਸਾ ਕਾਲਜ ਦਾ ਨਾਮ ਨਹੀਂ ਕੱਢਿਆ ਗਿਆ। ਦੋਨਾਂ ਮੁਲਕਾਂ ਦੀ ਲੁਕਾਈ ਦੀ ਸਾਂਝ ਲਈ ਆਪਣੇ ਜੀਵਨ ਦਾ ਵੱਡਾ ਹਿੱਸਾ ਪਾਵਨ ਵਾਲੇ ਅਹਿਮਦ ਰਜ਼ਾ ਪੰਜਾਬੀ ਆਖਦੇ ਨੇ, ਨਾਸਰ ਸਾਹਿਬ, ਅਗਰ ਅਸੀਂ 2 ਹਿੱਸਿਆਂ ਦੇ ਵਿੱਚ ਵੰਡ ਕੇ ਇਸ ਚੀਜ਼ ਨੂੰ ਦੇਖੀਏ, ਤੁਹਾਡੇ ਸਵਾਲ ਨੂੰ, ਇੱਕ ਹੈ ਪਾਰਟੀਸ਼ਨ ਤੋਂ ਪਹਿਲੇ ਵੀ ਵੱਖੋ-ਵੱਖ ਕਾਲਜ ਬਣ ਰਹੇ ਸਨ, ਸਕੂਲ ਬਣ ਰਹੇ ਸਨ, ਹੋਰ ਕਈ ਥਾਵਾਂ ਬਣ ਰਹੀਆਂ ਸਨ।
ਸਿੱਖੀ ਦੇ ਮੰਨਣ ਵਾਲੇ ਉਹਨੂੰ ਸਿੱਖੀ ਦੇ ਹਵਾਲੇ ਦੇ ਨਾਲ ਦੇਖ ਰਹੇ ਸੀ, ਮੁਸਲਮਾਨ ਮੁਸਲਮਾਨੀ ਦੇ ਹਵਾਲੇ ਨਾਲ ਦੇਖ ਰਹੇ ਸੀ, ਹਿੰਦੂ ਦੇ ਪਰਸਪੈਕਟਿਵ ਦੇ ਨਾਲ ਦੇਖ ਰਹੇ ਸੀ। ਲੇਕਿਨ ਉਹਦਾ ਕਿਤੇ ਕੋਈ ਇੱਕ ਦੂਸਰੇ ਨਾਲ ਟਕਰਾਓ ਨਹੀਂ ਸੀ। ਉਹ ਮਜ਼ਹਬੀ ਮੁਹੱਬਤ ਸੀ। ਉਸ ਮਜ਼ਹਬੀ ਮੁਹੱਬਤ ਦੇ ਵਿੱਚ ਨਾ ਲੋਕ ਆਪਣੇ ਨਾਮੇ ਰੱਖ ਰਹੇ ਸੀ ਸਾਰਾ ਕੁਝ, ਔਰ ਉਹਦੇ ਵਾਸਤੇ ਕਿਸੇ ਦੂਸਰੀ ਕਮਿਊਨਿਟੀ ਦੀ ਜ਼ਿੱਦ ਵੀ ਸ਼ਾਮਿਲ ਨਹੀਂ ਸੀ, ਮੁਹੱਬਤ ਸਿਰਫ ਸ਼ਾਮਿਲ ਸੀ। ਪਾਰਟੀਸ਼ਨ ਤੋਂ ਬਾਅਦ ਦੇ ਜਿਹੜੇ ਹਾਲਾਤ ਬਦਲੇ, ਜਿਹੜਾ ਸਭ ਤੋਂ ਵੱਡਾ ਇੱਕ ਨੁਕਸਾਨ ਦਾ ਪਹਿਲੂ ਇਹ ਹੋਇਆ ਕਿ ਉਹ ਜ਼ਿੱਦ ਬਣ ਗਈ। ਮਿਸਾਲ ਦੇ ਤੌਰ ਤੇ ਕਿਤੇ ਅਹਿਮਦਨਗਰ ਦਾ ਨਾਮ ਕਿਤੇ ਬੰਬੇ ਦੇ ਨੇੜੇ ਕਿਤੇ ਬਦਲਿਆ ਗਿਆ, ਤੇ ਲੈਲਪੁਰ ਦੇ ਅੰਦਰ ਜਿਤਨੇ ਨਾਮੇ ਸੀ ਉਹ ਜ਼ਿੱਦ ਦੇ ਵਿੱਚ ਆ ਕੇ ਬਦਲ ਦਿੱਤੇ ਗਏ ਬਗੈਰ ਸੋਚੇ ਸਮਝੇ। ਖਾਲਸਾ ਕਾਲਜ ਦਾ ਨਾਂ ਸੀ, ਉਹਦਾ ਕਿਤੇ ਜ਼ਿੱਦ ਦੇ ਵਿੱਚ ਇਸਲਾਮੀਆ ਕਾਲਜ ਕਰਨਾ ਪਿਆ, ਇਸਲਾਮੀਆ ਕਾਲਜ ਦਾ ਕੁਝ ਹੋਰ ਕਰਨਾ ਪਿਆ। ਸੋ ਇਹ ਪਾਰਟੀਸ਼ਨ ਤੋਂ ਬਾਅਦ ਜਿਹੜੀ ਕੱਟਵੱਧ ਹੋਈ ਸੀ ਨਾ, ਉਸ ਕੱਟਵੱਧ ਲੋਕਾਂ ਦੇ ਉਹ ਮੁੱਕੀ ਨਹੀਂ ਸੀ, ਉਹ ਜ਼ਿਹਨਾਂ ਦੇ ਵਿੱਚ ਬੈਠ ਗਈ ਸੀ। ਦੋਨੋਂ ਕੰਟਰੀਜ਼ ਦੇ ਜਿਹੜੇ ਨੈਰੇਟਿਵ ਸੈੱਟ ਹੋ ਗਏ ਸਨ, ਉਹਨਾਂ ਦੇ ਵਿਚਕਾਰ ਨਫ਼ਰਤ ਦਾ ਇਹ ਕਾਰਨ ਸੀ ਕਿ ਜਦੋਂ ਕੋਈ ਨਾ ਬਦਲਣਾ ਚਾਹੁੰਦਾ ਸੀ ਤਾਂ ਬਦਲ ਦਿੰਦਾ ਸੀ। ਹਾਲਾਂਕਿ ਦੁਨੀਆ ਦੀ ਤਾਰੀਖ ਦੇ ਵਿੱਚ ਇੰਜ ਨਹੀਂ ਹੁੰਦਾ। ਕਿਸੇ ਖਾਸ ਥਾਂ ਦਾ ਬਣਾਇਆ ਜਾਣਾ, ਕਿਸੇ ਰੋਡ ਦਾ, ਕਿਸੇ ਬਿਲਡਿੰਗ ਦਾ, ਇਹ ਜੋ ਬਣਾਉਣ ਵਾਲਾ ਹੁੰਦਾ ਹੈ ਇਹ ਕ੍ਰੈਡਿਟ ਉਹਦਾ ਹੀ ਰਹਿੰਦਾ ਹੈ, ਉਹਦਾ ਨਾਂ ਨਹੀਂ ਬਦਲਣਾ ਚਾਹੀਦਾ। ਫਿਰ ਇਹਦੇ ਨਾਲ ਤਾਰੀਖ ਜੁੜੀ ਹੁੰਦੀ, ਮਤਲਬ ਇਹ 200 ਸਾਲ ਬਾਅਦ ਮਿਸਾਲ ਬਹਾਦਰ ਸਿੰਘ ਵਾਲਾ ਹੈ, ਉਹ ਪਹਿਲੇ ਤਾਂ ਬਹਾਦਰ ਸਿੰਘ ਵਾਲਾ ਹੈ, ਬਾਅਦ ਦੇ ਵਿੱਚ ਉਹ ਬਹਾਦਰ ਅਲੀ ਵਾਲਾ ਬਣ ਜਾਏਗਾ ਤਾਂ ਲੋਕਾਂ ਨੂੰ ਲੱਭਣਾ ਮੁਸ਼ਕਲ ਹੋ ਜਾਏਗਾ। ਸੋ ਇਹ ਬਦਧਿਆਨਤੀ ਹੈ। ਇਸ ਬਦਧਿਆਨਤੀ ਨੂੰ ਜਿੰਨੀ ਛੇਤੀ ਮੁਕਾਇਆ ਜਾ ਸਕਦਾ ਹੈ ਦੋਨੋਂ ਕੰਟਰੀਜ਼ ਮੁਕਾਉਣ, ਔਰ ਉਹਦੇ ਵਿੱਚ ਦੋਨੋਂ ਕੰਟਰੀਜ਼ ਬਰਾਬਰ ਦੇ ਸ਼ਰੀਕ ਨੇ ਇਸ ਜੁਰਮ ਦੇ ਵਿੱਚ। ਬੜਾ ਤੁਹਾਡਾ ਸੋਹਣਾ ਸਵਾਲ ਹੈ। ਦੇਖੋ, ਜਦੋਂ ਤੁਹਾਡੇ ਇੱਕ ਸਾਈਡ ਤੇ ਨਾ ਫੁੱਲ ਸਟਾਪ ਲਾ ਦਿੱਤਾ ਜਾਂਦਾ ਹੈ ਜਾਂ ਇੱਕ ਦੀਵਾਰ ਪੱਕੀ ਖੜੀ ਕਰ ਦਿੱਤੀ ਜਾਂਦੀ ਤਾਂ ਉਸ ਤੋਂ ਪਰੇ ਤੁਹਾਡਾ ਦਿਲ ਤੇ ਕਰਦਾ ਕਿ ਮੈਂ ਦੇਖਾਂ, ਲੇਕਿਨ ਜਦੋਂ ਕੋਈ ਜਾ ਕੇ ਉੱਥੋਂ ਹੋ ਕੇ ਆਏਗਾ ਨਾ ਤੇ ਉਹ ਦੱਸੇਗਾ ਵੀ ਫਲਾਣਾ ਤੇ ਇੰਜ। ਹੁਣ ਪਾਕਿਸਤਾਨੀ ਸਾਈਡ ਦਾ ਤੇ ਇਹ ਹੋਇਆ ਨਾ ਕਿ ਤੁਸੀਂ ਵੀਜ਼ਾ ਲਵਾਉਣਾ ਚਾਹੋ, ਮੈਂ ਲਵਾਉਣਾ ਚਾਹਾਂ, ਇੰਡੀਅਨ ਸਰਕਾਰ ਵੀਜ਼ਾ ਨਹੀਂ ਲਵਾਏ। ਪਾਕਿਸਤਾਨੀ ਸਾਈਡ ਤੇ ਕਿਸੇ ਨਾ ਕਿਸੇ ਬਹਾਨੇ ਉਹ ਗੁਰਪੁਰਬ ਦੇ ਹਵਾਲੇ ਦੇ ਨਾਲ, ਵਿਸਾਖੀ ਦੇ ਹਵਾਲੇ ਦੇ ਨਾਲ, ਜਾਂ ਕਿਸੇ ਹੋਰ ਕੋਈ ਰਿਲੀਜੀਅਸ ਸੈਰਮਨੀ ਦੇ ਹਵਾਲੇ ਦੇ ਨਾਲ ਲੋਕ ਆ ਜਾਂਦੇ ਨੇ। ਲੋਕਾਂ ਦੇ ਮੇਲ ਮੁਲਾਕਾਤਾਂ ਹੁੰਦੀਆਂ ਹਨ, ਉੱਥੋਂ ਫਿਰ ਕੁਐਸਚਨਿੰਗ ਇਹ ਪੈਦਾ ਹੁੰਦੀ ਹੈ ਕਿ ਸਾਡੇ ਵੱਡੇ ਵੀ ਇੱਥੋਂ ਗਏ ਸਨ। ਹੁਣ ਪਾਕਿਸਤਾਨੀ ਪੰਜਾਬ ਦਾ ਕਿਸੇ ਦਾ ਜਿਸ ਦਾ ਵੀਜ਼ਾ ਹੀ ਨਹੀਂ ਲੱਗੇਗਾ ਉੱਥੇ ਨਹੀਂ ਜਾਏਗਾ। ਸੋ ਇੱਕ ਬਾਹ ਪੂਰਾ ਬੰਦ ਹੈ, ਇੱਕ ਕੰਧ ਹੈ ਜਿਹੜੀ ਉਹ ਖੜੀ ਕਰ ਦਿੱਤੀ ਗਈ ਹੈ। ਅੱਜ ਵੀਜ਼ੇ ਲੱਗਣ ਲੱਗ ਜਾਣ, ਅੱਜ ਤੁਹਾਡਾ ਹੁਸ਼ਿਆਰਪੁਰ, ਤੁਹਾਡਾ ਜਲੰਧਰ, ਫਾਜ਼ਿਲਕਾ, ਤੁਸੀਂ ਦੇਖੋਗੇ ਕਿ ਸੈਂਕੜਾ ਲੋਕਾਂ ਦੇ ਇਸ ਤਰ੍ਹਾਂ ਵੀਡੀਓਜ਼ ਆਉਣਗੀਆਂ, ਫਿਰ ਲੋਕਾਂ ਦਾ ਕਨੈਕਸ਼ਨ ਬਣਦਾ ਹੈ। ਹੁਣ ਐਸ ਖਾਲਸਾ ਕਾਲਜ ਦਾ ਕਨੈਕਸ਼ਨ ਵੀ ਕਦੀ ਤੇ ਬਣਿਆ ਹੋਏਗਾ ਨਾ। ਪਾਰਟੀਸ਼ਨ ਤੋਂ ਬਾਅਦ ਟੁੱਟਿਆ ਕਨੈਕਸ਼ਨ, ਕੋਈ ਸ਼ਖਸ ਆਇਆ, ਉਸਨੇ ਆ ਕੇ ਦੇਖਿਆ ਕਿ ਸਾਡੇ ਦਾਦੇ ਨੇ ਜਿਹੜਾ ਕਾਲਜ ਬਣਵਾਇਆ ਸੀ ਉਹ ਤਾਂ ਅਜੇ ਸਲਾਮਤ ਹੈ, ਉਹਦੀ ਤਾਂ ਬਿਲਡਿੰਗ ਅਜੇ ਸਲਾਮਤ ਹੈ। ਲੋਕਾਂ ਨੇ ਦਿਲ ਕੀਤਾ ਦੂਸਰਿਆਂ ਦਾ ਕਿ ਅਸੀਂ ਆਈਏ। ਕੋਈ ਕਿਸੇ ਪਿੰਡ ਦੇ ਵਿੱਚੋਂ ਜਿਨ੍ਹਾਂ ਦੇ ਵੱਡਿਆਂ ਦਾ ਪਿੰਡ ਸੀ, ਕੋਈ ਆ ਗਿਆ ਕੈਨੇਡਾ ਤੋਂ, ਆ ਗਿਆ ਨਿਊਜ਼ੀਲੈਂਡ ਤੋਂ, ਆ ਗਿਆ ਆਪਣੇ ਪਿੰਡ ਗਿਆ, ਦੂਸਰੇ ਨੇ ਕਿਹਾ ਯਾਰ ਸਾਡਾ ਵੀ ਤਾਂ ਪਿੰਡ ਸੀ। ਉਹ ਫਿਰ ਕਨੈਕਸ਼ਨ ਬਣਦਾ ਗਿਆ। ਦੂਜੀ ਸਾਈਡ ਤੇ ਰੀਕਨੈਕਟ ਇਸ ਕਰਕੇ ਨਹੀਂ ਹੋ ਪਾ ਰਹੀ ਆ ਕਿ ਉਹ ਸਾਰਾ ਕੁਝ ਬੰਦ ਕੀਤਾ ਹੋਇਆ। ਅੱਜ ਇਸ ਲਈ ਤਾਂ ਅਸੀਂ ਕਹਿੰਦੇ ਆ ਕਿ ਇੰਡੀਅਨ ਸਰਕਾਰ ਵੀ ਵੀਜ਼ਿਆਂ ਦਾ ਵਿੱਚ ਆਸਾਨੀਆਂ ਕਰੇ, ਲੋਕਾਂ ਨੂੰ ਦੇਵੇ, ਔਰ ਪਾਕਿਸਤਾਨੀ ਸਰਕਾਰ ਇੰਡੀਅਨਸ ਨੂੰ ਵੀ ਉਂਝ ਹੀ ਵੀਜ਼ੇ ਦੇਵੇ ਜਿਹੜੇ ਪੰਜਾਬ ਦੇ ਲੋਕ ਹਨ। ਜਿਸ ਤਰੀਕੇ ਦੇ ਨਾਲ ਕੈਨੇਡੀਅਨ ਸਿਟੀਜ਼ਨ ਨੂੰ ਮਿਲਦੇ ਨੇ, ਜਿਸ ਤਰੀਕੇ ਨਾਲ ਅਮਰੀਕਨ ਨੂੰ ਮਿਲਦੇ ਨੇ। ਅਸੀਂ ਕਦੋਂ ਤੱਕ ਇੰਡੀਆ ਪਾਕਿਸਤਾਨ ਦੇ ਆਪਸੀ ਨਫ਼ਰਤਾਂ ਦੇ ਵਿੱਚ ਪੰਜਾਬ ਨੂੰ ਬਾਲਣ ਅਸੀਂ ਬਣਾਉਂਦੇ ਰਹਾਂਗੇ, ਔਰ ਕਦੋਂ ਤੱਕ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਡਦੇ ਰਹਾਂਗੇ। ਨਫ਼ਰਤ ਦੀ ਦੀਵਾਰ ਜਿੰਨੀ ਵੀ ਉੱਚੀ ਹੋ ਜਾਵੇ, ਮੁਹੱਬਤ ਨਾਲੋਂ ਕਦੀ ਵੀ ਵੱਡੀ ਨਹੀਂ ਹੋ ਸਕਦੀ। ਰੱਬ ਸੋਹਣਾ ਸਾਂਝੇ ਪੰਜਾਬ ਦੀ ਸਾਂਝ ਬਣਾਈ ਰੱਖੇ।